ਚਿੱਠੀ ਮਿਲੀ ਸੀ ਮੇਰਾ ਖਿਆਲ ਹੈ ਨਾ। ਹਾਂਜੀ ਹਾਂਜੀ, ਉਹ ਆਪਣੇ ਨੂੰ ਦੋਸਤਾਂ ਦੇ ਹੱਥ ਕੋਈ ਇੰਡੀਆ ਆਏ ਸਨ ਤੇ ਉਹਨਾਂ ਨੇ ਚਿੱਠੀ ਭੇਜੀ, ਮੇਰੇ ਦੋਸਤ ਉੱਥੇ ਰਹਿੰਦੇ ਨੇ। ਉਹ ਆ ਵੀ ਗਏ। ਆ ਹੀ ਗਏ ਨੇ। ਵਾਹ ਸ਼ਾਮ ਜੀ, ਕੀ ਹਾਲ ਹੈ? ਠੀਕ ਹੋ? ਉਹ ਸਵੇਰ ਦਾ ਧੰਦਾ ਭਰਿਆ ਨਹੀਂ। ਹੱਥੀ ਤੋੜ ਕੇ ਬਤਾ ਦਿੰਦਾ ਨੀ ਹੱਥੋਂ ਪਾਟਿਆਂ ਦਾ ਪਾਟੀ ਤੂੰ ਰੱਖਦੀ ਤੂੰ ਨਹੀਂ ਉੱਤੇ ਨਹੀਂ ਦੀ ਹੱਥ ਪੱਕਦੀ ਉਹਦੇ ਇਸ਼ਕੇ ਦਾ ਪਾਰਾ ਹੈ ਢੋਲੀਏ ਉਹਦੇ ਇਸ਼ਕੇ ਦਾ ਪਾਰਾ ਹੈ ਢੋਲੀਏ ਨੀ ਤੇਰੀ ਨਾਲ ਬੋਲਦਾ ਤੂੰ ਬੋਲਦੀ ਰੱਖਾਂ ਨੇ ਤੂੰ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਬੋਲਦੀ ਰੱਖਾਂ ਨੇ ਤੂੰ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਸਹਿਬਾ ਹੱਥ ਮਿਰਜੇ ਤੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਨ ਸਹਿਬਾ ਹੱਥ ਮਿਰਜੇ ਤੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਨ ਕਹਿੰਦਾ ਹੁਣ ਨਾ ਡਰਾਂ ਖੁਦਾ ਤੋਂ ਉਹਨੂੰ ਹੋ ਗਿਆ ਬਹੁਤ ਗਮਾਨ ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ। ਮੈਂ ਅਲਸ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਨਾਲ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਸਵੇਰੇ ਲਾਹੌਰ ਹਾਂ ਅਸੀਂ, ਲਾਹੌਰ ਹੋਟਲ ਦੇ ਵਿੱਚ। ਤੇ ਅੱਜ ਸਿਮਰਨ ਸਾਡਾ ਦੋਸਤ ਆ ਅੰਮ੍ਰਿਤਸਰ ਤੋਂ, ਬਹੁਤ ਪਿਆਰ ਵਾਲਾ ਜੀ ਆ। ਉਹਦੇ ਮਾਤਾ ਪਿਤਾ ਹੋਰ ਕਾਫੀ ਸਾਰੇ ਗੈਸਟ ਆਏ ਨੇ USA ਵਾਲੇ ਸਾਡੇ ਨਾਲ ਨਿਕਲਦੇ। ਤੇ ਅੱਜ ਦਾ ਦਿਨ ਇਹਨਾਂ ਨਾਲ ਗੁਜ਼ਰੇਗਾ ਲਾਹੌਰ ਦੇ ਵਿੱਚ। ਤਾਂ ਜੁੜੇ ਰਹਿਣਾ ਨਾਲ ਅੱਜ ਦੇ ਵਲੌਗ ਦੇ ਵਿੱਚ। ਵਿਖਾਉਂਦੇ ਤੁਹਾਨੂੰ ਲਾਹੌਰ ਵੀ ਨਾਲ ਮਿਲਦੇ ਗਿਲਦੇ ਆ ਪੁਰਾਣਿਆਂ ਨੂੰ। ਲੋ ਵੀ ਸਿਮਰਨ ਦੀ ਮਾਤਾ ਤੇ ਸਾਡੀ ਵੀ ਮਾਤਾ ਹੀ ਆ, ਉਹ ਵੀ ਆ ਗਏ ਆ। ਇਹਨਾਂ ਨੂੰ ਮਿਲ ਲਈ ਆਪਾਂ ਇੱਕ ਵਾਰੀ। ਹਾਲਾ ਵਿਕਾਸ, ਹੈਲੋ ਜੀ, ਆ ਜਾਓ ਜੀ। ਸਲਾਮ ਅਲੈਕਮ ਵਾਲਿਆਂ ਨੂੰ ਜੀ। ਸਲਾਮ ਅਲੈਕਮ ਹਾਂਜੀ, ਕੀ ਹਾਲ? ਹੋਰ ਭਾਈ ਠੀਕ ਹੋ ਤੁਸੀਂ? ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਠੀਕ ਜੀ, ਪਤਾ ਮੈਨੂੰ ਪਤਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਿਕਾਸ, ਇਹ ਵਿਕਾਸ ਹੈ। ਹਾਂਜੀ ਕੀ ਹਾਲ ਹੈ? ਹੋਰ ਭੈਣ ਜੀ ਠੀਕ ਜੀ, ਸਿਹਤ ਵੀ ਠੀਕ ਹੈ? ਹਾਂਜੀ ਹਾਂਜੀ ਹਾਂਜੀ। ਨਹੀਂ ਲਾਹੌਰ ਦੇ ਰਹਿਣ ਵਾਲੇ, ਇਧਰ ਕਨਾਲ ਰੋਡ ਤੇ। ਇਹ ਨਾਸਰ ਤੇ ਮੈਂ ਵਿਕਾਸ ਆ। ਅੱਛਾ ਤੁਸੀਂ ਮੈਡੀਕਲ ਹੁੰਦੇ ਹੋ? ਠੀਕ। ਹਾਂਜੀ ਨਹੀਂ ਅੱਜ ਨਹੀਂ ਹੋਈ, ਸਾਡਾ ਨੈਟਵਰਕ ਬੰਦ ਹੈ। ਅੱਜ ਇਲੈਕਸ਼ਨ ਹੋ ਰਹੇ ਨੇ ਲਾਹੌਰ ਦੇ ਅੰਦਰ, ਤੇ ਉਹਦੀ ਕਰਕੇ ਨਾ ਉਹਨਾਂ ਨੇ ਨੈਟ ਕੀਤਾ ਬੰਦ। ਵੀ ਸ਼ਮਸ਼ੇਰ ਸਿੰਘ ਸਾਡੇ ਨਾਲ ਲਾਹੌਰ ਬੈਠੇ। ਸਿਮਰਨ ਸਾਡਾ ਦੋਸਤ, ਉਹਦੇ ਫਾਦਰ ਸਾਹਿਬ ਨੇ। ਮੈਨੂੰ ਕਾਫੀ ਦੇਰ ਪਹਿਲਾਂ ਸਿਮਰਨ ਨਾਲ ਤਾਂ ਗੱਲ ਵੈਸੇ ਹੁੰਦੀ ਰਹਿੰਦੀ ਸੀ। ਕਾਫੀ ਦੇਰ ਪਹਿਲਾਂ ਇਹਨਾਂ ਨੇ, ਸਿਮਰਨ ਨੇ ਮੈਨੂੰ ਕਿਹਾ ਕਿ ਸਾਡੇ ਹੈ ਨੇ ਅੱਬਾ ਜੀ ਦੇ ਦੋਸਤ ਨੇ ਇੱਥੇ ਲਾਹੌਰ ਦੇ ਵਿੱਚ, ਉਹਨਾਂ ਨੂੰ ਲੱਭੋ। ਦਾਦਾ ਜੀ ਦੇ ਦੋਸਤ। ਤੇ ਉਹ ਕੋਈ ਚਿੱਠੀ ਮਿਲੀ ਸੀ ਮੇਰਾ ਖਿਆਲ ਹੈ ਨਾ। ਹਾਂਜੀ ਹਾਂਜੀ, ਉਹ ਆਪਣੇ ਨੂੰ ਦੋਸਤਾਂ ਦੇ ਹੱਥ ਕੋਈ ਇੰਡੀਆ ਆਏ ਸਨ ਤੇ ਉਹਨਾਂ ਨੇ ਚਿੱਠੀ ਭੇਜੀ, ਮੇਰੇ ਦੋਸਤ ਉੱਥੇ ਰਹਿੰਦੇ ਨੇ। ਉਹ ਆ ਵੀ ਗਏ। ਆ ਹੀ ਗਏ ਨੇ। ਵਾਹ ਸ਼ਾਮ ਜੀ, ਕੀ ਹਾਲ ਹੈ? ਠੀਕ ਹੋ? ਉਹ ਸਵੇਰ ਦਾ ਧੰਦਾ ਭਰਿਆ ਨਹੀਂ। ਕਿੰਨੇ ਅਰਸੇ ਬਾਅਦ ਮਿਲੇ। ਹੋਰ ਕੀ ਹਾਲ ਚਾਲ? ਠੀਕ ਠਾਕ ਹੋ ਤੁਸੀਂ? ਵਧੀਆ। ਹਾਂਜੀ, ਮੈਂ ਦੱਸਣ ਡਿਆ ਸੀ ਇਹਨਾਂ ਨੂੰ ਵੀ ਕੈਮਰੇ 'ਚ ਦੱਸਣ ਡਿਆ ਵੀ ਕਿਵੇਂ ਮੁਲਾਕਾਤ ਹੋਈ ਸੀ। ਮੇਰਾ ਨਾਮ ਨਾਸਰ ਹੈ। ਅੱਛਾ। ਤੇ ਇਹ ਤੁਹਾਡਾ ਨੰਬਰ ਮੈਂ ਇਹਨਾਂ ਨੂੰ ਅਰੇਂਜ ਕਰਕੇ ਦਿੱਤਾ, ਵਿਕਾਸ ਨੂੰ ਮੈਂ ਭੇਜਿਆ ਸੀ। ਅੱਛਾ, ਵਿੱਕੀ ਦੇ ਆ ਗਏ। ਹਾਂ, ਸੁਣ ਲਓ ਫੋਨ ਸੁਣ ਲਓ। ਉਸ ਤੋਂ ਬਾਅਦ ਤੁਸੀਂ ਮੈਨੂੰ ਫੋਨ ਕੀਤਾ, ਉਸ ਤੋਂ ਬਾਅਦ ਤੁਸੀਂ ਉੱਥੋਂ ਨਿਕਲ ਗਏ। ਉਹ ਮੁੜ ਕੇ ਸਾਰਾ ਕੁਝ ਹੀ ਸਿਸਟਮ ਬੰਦ ਹੋ ਗਿਆ ਜੀ। ਸਿਸਟਮ ਉਹ ਮੈਂ ਬੇਸਿਕ ਉਹ ਇਹ ਕੋਈ 6ਵਾਂ 7ਵਾਂ ਬੰਦਾ ਜਿਹਨੂੰ ਰਾਬਤਾ ਕਰਕੇ ਤੁਹਾਡੇ ਨਾਲ ਰਾਬਤਾ ਹੋਇਆ। ਅੱਛਾ। ਇਹ ਤਾਂ ਇੱਥੇ ਆ ਗਏ ਆ ਜੀ, ਇਹਨਾਂ ਦੀ ਮਿਹਰਬਾਨੀ ਤਾਂ ਹੁਣ ਰਾਬਤੇ ਸਾਰੇ ਕਾਇਮ ਹੁੰਦੇ। ਇਹ ਉਹ ਅੱਜ ਨਾ ਇਲੈਕਸ਼ਨ ਹੈ ਨਾ, ਇਲੈਕਸ਼ਨ ਮੈਂ ਕਰਕੇ ਤਾਂ ਦੱਸ ਰਿਹਾ ਸੀ ਜਿਹੜਾ ਜਦੋਂ ਤੁਹਾਡਾ ਇਹਨਾਂ ਨੰਬਰ ਲੱਭ ਕੇ ਦਿੱਤਾ ਨਾ, ਮੈਂ ਹੀ ਵਿਕਾਸ ਨੂੰ ਭੇਜਿਆ ਸੀ ਤੁਹਾਡੇ ਐਡਰੈਸ ਦੇ ਕੇ। ਮੈਂ ਫੈਸਲਾਬਾਦ ਤੋਂ। ਤੁਸੀਂ ਫੈਸਲਾਬਾਦ ਤੋਂ? ਹਾਂ, ਤੇ ਸਿਮਰਨ ਦੋਸਤ ਆ। ਤੇ ਉਹ ਫਿਰ ਉਹ ਤੁਹਾਡੇ ਲੈਟਰ ਤੇ ਸੀ, ਆਈ ਥਿੰਕ ਇਹਨਾਂ ਦਾ
ਐਡਰੈਸ ਤੁਹਾਡੇ ਐਡਰੈਸ ਦੀ ਲੈਟਰ ਮੇਰੇ ਬਰੀਫ ਕੇਸ 'ਚ ਪਈ ਸੀ। ਤੇ ਮੈਂ ਕਿਹਾ ਬੇਟਾ ਫੋਨ ਹੁੰਦੇ ਨਹੀਂ ਸੀ ਉਦੋਂ, ਜਦੋਂ ਮੈਂ ਆਪਣੇ ਪਿਤਾ ਜੀ ਨਾਲ ਗਿਆ ਸਾਂ ਤੇ ਬੜੀ ਘਰ ਤੇ ਅਸੀਂ ਲੱਭ ਲਿਆ ਸੀ। ਤੇ ਮੈਂ ਕਿਹਾ ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ। ਤੇ ਫਿਰ ਸਾਡੇ ਬੇਟੇ ਨੇ ਹੀ ਇੱਧਰ ਭਰਾਵਾਂ ਦੀ ਡਿਊਟੀ ਲਾਈ ਪਈ ਪਤਾ ਕਰਕੇ, ਜੋ ਮੇਰੇ ਦਾਦਾ ਜੀ ਦੇ ਦੋਸਤ ਦੇ ਬੱਚੇ ਨੇ ਉਹ ਮੇਰੇ ਪਾਪਾ ਨੂੰ ਮਿਲ ਸਕਣ ਦੁਬਾਰਾ, ਵੀ ਇਹਨੇ ਅਰਸਾ ਹੋ ਗਿਆ। ਤੇ ਬਸ ਇਹਨਾਂ ਦੀ ਬਦੌਲਤ ਹੀ ਸਾਰਾ ਕੁਝ ਪਤਾ ਲੱਗ ਗਿਆ। ਆਫਿਸ ਤਾਂ ਮੇਰਾ ਤਾਂ ਚਬੁਰਜੀ ਹੈ, ਲੇਕਿਨ ਉਹ ਘਰ ਵੀ ਸਾਡਾ ਚਬੁਰਜੀ ਸਨ, ਹਾਲੇ ਵੀ ਹੈ ਨੇ ਚਬੁਰਜੀ 2-3 ਕਰ, ਲੇਕਿਨ ਅਸੀਂ ਸ਼ਿਫਟ ਕਰ ਗਏ, ਦੂਰ ਚਲੇ ਗਏ ਅਸੀਂ ਚਲੇ ਗਏ ਜ਼ਮੀਰ ਟਾਊਨ। ਉਹ ਭਾਈ ਸਾਹਿਬ ਚਲੇ ਗਏ ਅੱਗੇ ਜੁਬਲੀ ਟਾਊਨ, ਮੈਂ ਜ਼ਮੀਰ ਚਲਾ ਗਿਆ, ਉਹ ਤੋਂ ਕਾਫੀ ਦੂਰ ਹੈ। ਕੀ ਹਾਲ ਹੈ? ਠੀਕ ਹੋ? ਇਹ ਸਿਮਰਨ ਦੇ ਅੰਮੀ ਜੀ। ਹਾਂਜੀ ਮੈਂ ਵੀਡੀਓ ਤੋਂ ਮਿਲੇ ਤੁਸੀਂ ਤੇ ਬੈਠੋ ਹੋਰ ਕਿਹਦਾ ਰਿਹਾ ਪਾਕਿਸਤਾਨ ਜੀ ਸਾਡਾ? ਬਹੁਤ ਵਧੀਆ ਜੀ। ਅੱਛਾ ਦੱਸਿਓ ਵੀ ਇਹ ਕਿਸ ਤਰ੍ਹਾਂ ਹੋਇਆ? ਇਹ ਤੁਸੀਂ ਇਹ ਗਏ ਸਨ ਇੰਡੀਆ? ਮੇਰੇ ਵਾਲਾ ਸਾਹਿਬ ਹੁੰਦੇ ਸਾਰੇ ਇੰਡੀਆ। ਦੋਸਤ ਇਹਨਾਂ ਦੇ ਵਾਲਦ ਉੱਥੇ ਇੰਡੀਆ ਹੁੰਦੇ ਸੀ ਵੰਡ ਤੋਂ ਪਹਿਲਾਂ। ਸਾਡੇ ਪਿਤਾ ਜੀ ਦੇ ਚੰਗੇ ਦੋਸਤ ਸਨ ਆਪਸ ਵਿੱਚ। ਫਿਰ ਵੰਡ ਪੈ ਗਈ, ਕਹਿੰਦੇ 53 ਤੱਕ ਤੇ ਕੋਈ ਡੀਸੀ ਦਾ ਪਾਸਪੋਰਟ ਨਾਲ ਸਾਡੇ ਪਿਤਾ ਜੀ ਦੱਸਦੇ ਵੀ ਆਉਂਦੇ ਜਾਂਦੇ ਸੀ। ਕਸਟਮਰ ਵਗੈਰਾ ਸੀ, ਜਿਸ ਤਰ੍ਹਾਂ ਕੋਈ ਲੈਣਾ ਦੇਣਾ, ਜੋ ਵੀ ਪੈਸੇ ਵਗੈਰਾ ਦਾ ਕੋਈ ਆਰਡਰ ਜਿਹੜਾ ਹੁੰਦਾ ਸੀ ਭੁਗਤਾ ਕੇ ਫਿਰ ਵਾਪਸ ਸਾਈਕਲਾਂ ਤੇ ਜਾਂਦੇ, ਜਦੋਂ ਜਾਂਦੇ ਸੀ ਵਾਪਸ ਲਾਹੌਰ, ਅੰਮ੍ਰਿਤਸਰ ਤੋਂ ਲਾਹੌਰ ਤੱਕ। ਅੱਛਾ ਸਾਈਕਲ ਤੇ ਆਉਂਦੇ ਸਨ? ਸਾਈਕਲ ਤੇ ਦੱਸਦੇ ਮੇਰੇ ਫਾਦਰ ਦੇ ਵੀ ਸਾਈਕਲ ਤੇ ਆਉਂਦੇ ਹੁੰਦੇ ਸੀ ਉਦੋਂ। ਉਹ ਸਾਰੀ ਅਸੀਂ ਬੇਸਿਕ ਗੱਡੀਆਂ ਵੀ ਲੈ ਲਈਆਂ ਨਾ, ਤੇ ਉਹਨਾਂ ਨੇ ਕਹਿਣਾ ਕਿ ਚਲਾਓ ਤਾਂ ਯਾਰ ਮੈਂ ਸਾਈਕਲ ਹੀ ਚਲਾਣੀ। ਤੇ ਸਾਈਕਲ ਤੇ ਕਹਿੰਦੇ ਆਉਂਦੇ ਹੁੰਦੇ ਸੀ। ਕਹਿੰਦਾ ਇੰਨੀ ਦੂਰ ਆਉਂਦੇ ਸੀ? ਪੁੱਛਣਾ, ਕਹਿੰਦੇ ਹਾਂ। ਫਿਰ ਉਹ ਉਹਨੇ ਇਹਨਾਂ ਦੇ ਵਾਲਦ ਸਾਹਿਬ ਦੇ ਫਿਰ ਜਿਹੜੇ ਦੋਸਤ ਸਨ ਅੱਗੇ, ਉਹ ਸਾਡੇ ਕੋਲ ਉੱਥੇ ਆਏ ਅੰਮ੍ਰਿਤਸਰ, ਤੇ ਉਹਨਾਂ ਨੇ ਕਿਹਾ ਯਾਰ ਮੇਰੇ ਦੋਸਤ ਨੂੰ ਮਿਲਿਓ, ਇਸ ਤਰ੍ਹਾਂ ਕਰਕੇ ਇਸ ਲੋਕੇਸ਼ਨ ਤੇ ਰਹਿੰਦਾ ਸੀ, ਉਹ ਪਤਾ ਕਰਿਓ ਵੀ ਮਿਲ ਕੇ ਆਇਓ ਵੀ ਕਿਸ ਤਰ੍ਹਾਂ ਉਹਦਾ ਹਾਲ ਚਾਲ ਹੈ, ਠੀਕ ਹੈ। ਉਹ ਫਿਰ ਇਹ ਅੰਮ੍ਰਿਤਸਰ ਤੋਂ ਜਦੋਂ ਪਤਾ ਕਰਕੇ ਸਾਡੇ ਪਿਤਾ ਜੀ ਨੂੰ ਮਿਲ ਕੇ ਤੇ ਫਿਰ ਗਏ, ਇਹਨਾਂ ਨੂੰ ਜਾ ਕੇ ਦੱਸਿਆ ਵੀ ਠੀਕ ਠਾਕ। ਉਹਨਾਂ ਨੇ ਆਪਣਾ ਐਡਰੈਸ ਭੇਜਿਆ ਵੀ ਮੈਂ ਇੱਥੇ ਲਾਹੌਰ ਹੈਗਾ। ਤਾਂ ਫਿਰ ਸਾਡੇ ਪਿਤਾ ਜੀ ਨੇ ਕਿਤੇ ਚਲੋ ਯਾਰ ਜੱਥੇ ਨਾਲ ਚੱਲਦੇ ਆ, ਤੇ ਮੈਂ ਆਪਣੇ ਯਾਰ ਨੂੰ ਮਿਲ ਕੇ ਆਉਣਾ ਵੀ ਬੜੇ 1953 ਤੋਂ ਬਾਅਦ ਮੇਲ ਹੀ ਨਹੀਂ ਹੋਇਆ ਫਿਰ ਉਹਦੇ ਨਾਲ, ਨਾ ਹੀ ਆਉਣਾ ਜਾਣਾ, ਨਾ ਕੋਈ ਟੈਲੀਫੋਨ ਤੇ ਨਾ ਕੋਈ। ਤੇ ਹੁਣ ਇਸ ਤਰ੍ਹਾਂ ਇੱਕ ਦੂਜੇ ਦੇ ਜਰੀਏ ਨਾਲ ਪਤਾ ਲੱਗਾ। ਫਿਰ ਅਸੀਂ ਗੁਰਦੁਆਰੇ, ਮੈਂ ਤੇ ਮੇਰੇ ਪਿਤਾ ਜੀ ਇਹਨਾਂ ਦਾ ਘਰ ਲੱਭਣ ਵਾਸਤੇ ਤੁਰ ਪਏ ਅਸੀਂ। ਤੇ ਜਦੋਂ ਅਸੀਂ ਬਾਜ਼ਾਰ 'ਚ ਤੁਰੀਏ, ਸਾਨੂੰ ਲੋਕੀ ਰਸਤੇ ਰੋਕ ਕੇ, ਨਹੀਂ ਸਰਦਾਰ ਜੀ ਪਹਿਲਾਂ ਸਾਡੇ ਕੋਲ ਬੈਠੋ, ਤੁਸੀਂ ਚਾਹ ਦਾ ਕੱਪ ਪੀਓ। ਅਸੀਂ ਕਹਿੰਦੇ ਨਹੀਂ ਯਾਰ ਅਸੀਂ ਤਾਂ ਜਾਣਾ, ਘਰ ਲੱਭਣਾ ਵਾ। ਮੇਰੇ ਪਿਤਾ ਜੀ ਕਹਿੰਦੇ ਵੀ ਮੈਂ ਆਪਣੇ ਦੋਸਤ ਨੂੰ ਮਿਲਣਾ। ਨਹੀਂ ਤੇ ਮੁੜ ਕੇ ਫਿਰ ਵੀ ਕਈ ਥਾਂ ਠੰਡਾ ਚਾਹ ਇਸ ਤਰ੍ਹਾਂ ਚੱਲਦੇ ਚੱਲਦੇ ਨਾ ਘਰ ਅਸੀਂ ਪਹੁੰਚ ਗਏ। ਫਿਰ ਉੱਥੇ 2 ਪੁਰਾਣੇ ਯਾਰ ਮਿਲੇ ਤੇ ਸਾਡੀ ਇਹਨਾਂ ਨਾਲ ਮੁਲਾਕਾਤ ਹੋਈ। ਇਹ ਕਦੋਂ ਦੀ ਗੱਲ ਹੈ? ਇਹ ਕੋਈ 88 ਦੇ ਨੇੜੇ ਦੀ ਗੱਲ ਹੈ ਜੀ। ਤੇ ਉਸ ਤੋਂ ਬਾਅਦ ਆਏ ਨੇ ਮੇਰੇ 88 ਤੋਂ ਬਾਅਦ ਸਾਡੇ ਮਾਤਾ ਪਿਤਾ ਵੀ ਚੱਲ ਵਸੇ ਨੇ, ਇੱਧਰ ਵੀ ਚੱਲ ਵਸੇ ਨੇ। ਜੋ ਫੋਨ ਕਰਕੇ ਸਿਮਰਨ ਨੇ ਨਾ ਡੈਡੀ ਦਾ ਕਾਰਡ ਸੰਭਿਆ, ਕਿਤੇ ਲੱਭ ਗਿਆ ਦੇ ਹੱਥ ਲਾ ਕੇ। ਸਿਮਰਨ ਉਰਦੂ ਉਸ ਨੂੰ ਉਹ ਲਿਖਿਆ ਸੀ ਅਬਦੁਲ ਕਰੀਮ ਰੋਡ। ਹਾਂਜੀ ਇਹਨੇ ਮੈਨੂੰ ਭੇਜਿਆ ਸਿਮਰਨ ਨੇ, ਮੈਂ ਫਿਰ ਵਿਕਾਸ ਨੂੰ ਲੱਭਿਆ। ਮੈਂ ਵਿਕਾਸ ਨੂੰ ਕਿਹਾ, ਫਿਰ ਵਿਕਾਸ ਨੇ ਲੱਭਿਆ, ਜਾ ਕੇ ਉਸ ਲੋਕੇਸ਼ਨ ਤੇ ਗਿਆ ਵਿਕਾਸ ਨੇ। ਫਿਰ ਫੋਨ ਨੰਬਰ ਦੇ ਆਏ, ਫਿਰ ਗੱਲਬਾਤ ਇੱਕ ਦੂਜੇ ਦੇ ਚਿਹਰੇ ਜਾਣੀ ਤੇ ਅਸੀਂ ਉਦੋਂ ਦੇਖੇ 88 ਤੋਂ ਬਾਅਦ ਮੋਬਾਈਲ ਤੇ ਹੀ ਦੇਖੇ ਚਿਹਰੇ। ਇੱਕ ਨਵੇਂ ਯੁੱਗ ਦੇ ਤਸਵੀਰ ਅਸੀਂ ਦੇਖੀ ਜਾਣੀ ਕਿ ਉਦੋਂ ਸਿਰਫ ਕੋਈ ਫੋਨ ਨਹੀਂ ਸੀ ਤਾਂ ਕੋਈ ਜਰੀਆ ਨਹੀਂ ਸੀ ਇੱਕ ਦੂਜੇ ਪਾਸੇ ਕਾਲ ਕਰਨ ਦਾ। 88 ਤੋਂ ਬਾਅਦ ਫਿਰ ਹੁਣ ਹੋਈ ਅੱਜ ਮੁਲਾਕਾਤ। ਹਾਂ, ਫਿਜ਼ੀਕਲ ਅੱਜ ਵੀ ਵਰਚੁਅਲੀ ਹੋ ਗਈ। ਹਾਂਜੀ 88 ਤੋਂ ਬਾਅਦ ਜਿਹੜੀ ਵੀ ਆਏ। ਆਓ ਨਾ ਚੱਲੀਏ, ਹੁਣ ਖਾਣਾ ਖਾਣਾ ਖਾਵਾਂਗੇ ਜਾ ਕੇ। ਅਜੇ ਹੋਰ ਵੀ ਕੋਈ ਆ ਰਹੇ ਨੇ ਮਿਲਣ ਵਾਸਤੇ। ਇਹ ਹੋਰ ਦੋਸਤ ਵੀ ਆ ਗਏ ਸਾਡੇ ਨਾਲ, ਇਹਨਾਂ ਦਾ ਇਮਰਾਨ ਨਾਮ ਇਹਨਾਂ ਦਾ। ਲਾਹੌਰ ਤੋਂ ਸੀ ਇਮਰਾਨ ਸਾਹਿਬ ਜੀ? ਮੈਂ ਲਾਹੌਰ ਜੀ, ਮੈਂ ਅਰਜ਼ ਕਰਨਾ ਸਾਰਾ ਦੱਸਣਾ ਜੀ। ਹਾਂਜੀ ਦੱਸਣਾ ਮੈਂ ਤੁਹਾਨੂੰ। ਲਾਹੌਰ ਤੋਂ ਕਿੱਥੋਂ ਤੁਸੀਂ? ਤੁਸੀਂ ਲਾਹੌਰ ਸਾਰੇ ਦੇ ਵਾਕਫ ਹੋ? ਹਾਂਜੀ ਹਾਂਜੀ। ਚਬੁਰਜੀਓ ਜਦੋਂ ਤੁਸੀਂ ਯਤੀਮਖਾਨੇ ਵੱਲ ਜਾਂਦੇ ਹੋ ਨਾ ਚਬੁਰਜੀ ਤੋਂ, ਤੇ ਇੱਕ ਚੌਕ ਹੈ ਜਿਹਦੇ ਸੱਜੇ ਪਾਸੇ ਮੁੜ ਜਾਈਏ ਤੇ ਗੁਲਸ਼ਨ ਰਾਵੀ ਹੈ, ਹਾਂਜੀ, ਤੇ ਖੱਬੇ ਪਾਸੇ ਮੁੜ ਜਾਈਏ ਸਮਨਾਬਾਦ ਹੈ। ਹਾਂਜੀ। ਉਹ ਸਮਨਾਬਾਦ ਤੇ ਤੁਸੀਂ ਤਸ਼ਰੀਫ ਲਿਆਓਗੇ ਨਾ ਤੇ ਉੱਥੇ ਸਾਰੇ ਹੁਣ ਕਾਰਾਂ ਦੇ ਸ਼ੋਰੂਮ ਨੇ। ਫੋਰਚੂਨੇਟਲੀ ਸਾਡੀ ਪ੍ਰਾਪਰਟੀ ਵੀ ਉੱਥੇ ਹੈ ਸਾਰੀ। ਅੱਛਾ ਤੇ ਲੇਕਿਨ ਜਿਸ ਗਰੀਬ ਖਾਨਾ ਮੇਰੇ ਹਿੱਸੇ ਵੇ ਜਿੱਥੇ ਮੈਂ ਰਹਿਣਾ, ਉਹ ਮੈਂ ਆਪਣਾ ਪੁਰਾਣਾ ਹੀ ਘਰ ਰੱਖਿਆ, ਉੱਥੇ ਹੀ ਪੈਦਾ ਹੋਇਆ, ਉਹੀ ਮੇਰੇ ਕੋਲ ਹੈ। ਸੱਜੇ ਖੱਬੇ ਅਸੀਂ ਸ਼ੋਰੂਮ ਬਣਾਤੇ ਨੇ। ਇੱਕ ਸ਼ੋਰੂਮ ਰੱਖਿਆ ਆਪਣੇ ਵਾਸਤੇ ਤੇ ਬਾਕੀ ਕਿਰਾਏ ਤੇ ਦੇ ਦਿੱਤੇ ਨੇ। ਵੈਸੇ ਬੇਸਿਕਲੀ ਸਾਡਾ ਫਾਰਮਾਸਿਊਟੀਕਲ ਦਾ ਕੰਮ ਹੈ, ਅਦਵਿयात का। और
डिस्पोजेबल सिरिंज का, लेकिन वो तो बंद कर दी मैंने फैक्ट्री डिस्पोजेबल सिरिंज ड्यू टू ਬੱਤੀਆਂ ਛਤੀਆਂ ਦੇ ਪ੍ਰੋਬਲਮ ਦੇ ਨਾਲ ਨਾ ਜੀ। ਤੇ ਫਾਰਮਾਸਿਊਟੀਕਲ ਤਾਂ ਹੈ ਵੀ ਤੇ ਜਾਂ ਇਹ ਛੋਟਾ ਜਿਹਾ ਸਿਲਸਿਲਾ ਜਿਹੜਾ ਵਾ ਨਾ, ਹਾਂਜੀ। ਤੇ ਤੁਹਾਨੂੰ ਅਸੀਂ ਬੜੇ ਹੀ ਸ਼ੌਕ ਦੇ ਨਾਲ ਦੇਖਦੇ ਹਾਂ। ਦੇਰ ਇਜ਼ ਰੀਜ਼ਨ ਬਿਹਾਈਂਡ ਇਟ ਕਿ ਤੁਸੀਂ ਜਦੋਂ ਬੋਲਦੇ ਹੋ ਨਾ ਤਾਂ ਯੂ ਹੈਵ ਬਿਕਮ ਆਵਰ ਟੀਚਰ, ਬਿਕੋਜ਼ ਨਾਜ਼ਮ ਵੀ ਮੇਰੇ ਆਪਣੇ ਏਰੀਆ ਦਾ ਨਾ ਜੀ। ਤੇ ਫਿਰ ਉੱਪਰ ਇਹ ਪੰਚਾਇਤ ਮਗਰੋਂ ਲੈਂਦੀ ਤੀ ਨਾ, ਸਿਆਸੀ ਕੀੜਾ ਦੇ ਵਿੱਚ ਰਹਿੰਦਾ ਨਾ, ਤੇ ਬਹਿਣਾ ਖਲੋਣਾ ਇਹ ਉਹ, ਤੇ ਕੋਈ ਨਾ ਕੋਈ ਹਵਾਲਾ ਦੇ ਬਾਅਦ ਦਾ ਬਣਦਾ ਹੀ ਨਾ ਜੀ। ਹਾਂਜੀ। ਤੁਹਾਡੇ ਇੱਕ ਹੋਰ ਨੇ ਜੰਜਾਨੀ ਸਾਹਿਬ ਜਾਂ ਜਜਿਆਣੀ ਸਾਹਿਬ ਨਾ, ਉਹ ਇੱਥੇ ਗਵਰਨਰ ਹਾਊਸ ਵੀ ਉਹਨਾਂ ਨਾਲ ਮੁਲਾਕਾਤ ਉਹਨਾਂ ਨਾਲ, ਤੇ ਉਹ ਵੀ ਇਸ ਤਰ੍ਹਾਂ ਹੀ ਮੈਨੂੰ ਇੱਕ ਦੁਕਾਨ ਤੇ ਮਿਲ ਗਏ ਅੰਮ੍ਰਿਤਸਰ ਤੋਂ। ਜੀ ਜੀ, ਨਾਲ ਪਿੰਡ ਹੈ ਜੀ ਲਾਗੇ। ਉਹ ਇੱਕ ਦੁਕਾਨ ਤੇ ਮੇਰੇ ਨਾਲ ਮਿਲ ਗਿਆ, ਤੇ ਉਹ ਮੈਂ ਉਹਨਾਂ ਨੂੰ ਆਫਰ ਕੀਤੀ, ਉਹ ਨੈਕਸਟ ਟਾਈਮ ਆਏ, ਉਹ ਮੇਰੇ ਲਈ ਉੱਥੋਂ ਤਹਾਇਫ ਲੈ ਆਏ। ਬਾਹਰ ਅਸੀਂ ਖਾਣਾ ਛਾਣਾ ਇਕੱਠਿਆਂ ਖਾਧਾ 2-3 ਦਫਾ, ਤੇ ਉਹਨਾਂ ਨਾਲ ਮੇਰਾ ਇੱਕ ਪ੍ਰੋਗਰਾਮ ਵੀ ਰਿਕਾਰਡ ਹੋਇਆ ਹੈ ਉਹਨਾਂ ਦੇ ਨਾਲ ਨਾ। ਹਾਂ, ਉਹਨਾਂ ਨਾਲ ਇੱਕ ਪ੍ਰੋਗਰਾਮ ਵੀ ਮੇਰਾ ਰਿਕਾਰਡ ਹੋਇਆ। ਉਹ ਫਿਰ ਉਹਨਾਂ ਨੇ YouTube ਤੇ ਵੀ ਲਾਇਆ, ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਫੇਸਬੁੱਕ ਤੇ ਵੀ ਉਹਨਾਂ ਨੂੰ ਐਡ ਕੀਤਾ। ਤੇ ਉਹ ਵੀ ਹਰ ਸਾਲ ਆਉਂਦੇ ਤਕਰੀਬਨ, ਇਸ ਵਾਰੀ ਨਹੀਂ ਆਏ। ਨਹੀਂ, 2 ਸਾਲਾਂ ਤੋਂ ਨਹੀਂ ਆਏ, ਪਿਛਲੇ ਸਾਲ ਵੀ ਨਹੀਂ ਆਏ। ਅਸਲ ਦੇ ਵਿੱਚ ਨਾ ਉਹਨਾਂ ਦੀ ਹੁਣ PR ਇੱਥੇ ਬੜੀ ਬਣ ਗਈ ਹੈ। ਹਾਂਜੀ ਹਾਂਜੀ। ਤੇ ਉਹ ਫਿਰ ਉਹਨਾਂ ਨੂੰ ਅਕੋਮੋਡੇਟ ਕਰਨ ਵਾਲੇ ਦੋਸਤ ਕਾਫੀ ਹੋ ਗਏ ਨੇ। ਹਾਂਜੀ ਹਾਂ। ਇੱਧਰ ਇਹ ਭਾਈ ਸਾਹਿਬ ਆਪਣੇ ਤਕੀਨਾ ਤੁਹਾਡਾ ਉਮਰ ਅਸਦ। ਹੁਣ ਨਵਾਂ ਤਾਂ ਮੈਨੂੰ ਵਾਕਫ ਹੋ ਗਿਆ, ਫੋਨ ਬੜੇ ਆਏ ਨਾ ਸਵੇਰ ਦੇ। ਇਹ ਵੀ ਸਿਮਰਨ ਦੇ ਦੋਸਤ। ਨੰਬਰ ਸੇਵ ਕਰ ਲਾਂਗੇ ਮੇਰੇ ਕੋਲ, ਸਿਮਰਨ ਦੇ ਪਿੱਛੇ ਵੀ ਸਾਰੇ ਨੰਬਰ ਸੇਵ ਨੇ ਜਿੱਦਾਂ। ਅੱਛਾ ਅੱਛਾ। ਵਾਜਿਬ ਨੰਬਰ ਪਹਿਲੇ ਹੀ ਸੀ। ਤੁਹਾਡਾ ਕਿਹੜਾ ਨੰਬਰ ਹੈ? ਮੈਂ ਤੁਹਾਨੂੰ ਕਾਲ ਕੀਤੀ ਸੀ। ਹੁਣ ਜੀ ਇਮਰਾਨ ਸਾਹਿਬ ਸਾਡੇ ਦੋਸਤ ਆਏ ਨੇ, ਇਮਰਾਨ ਬੇਗ ਸਾਹਿਬ, ਇਹ ਇਹਨਾਂ ਨੂੰ ਘੁਮਾਉਣ ਲੈ ਕੇ ਚੱਲੇ ਨੇ। ਅਸੀਂ ਵੇਟ ਕਰ ਰਹੇ ਤੁਹਾਡਾ, ਫਿਰ ਬਹਿਨੇ ਦੁਬਾਰਾ ਆਓ ਤੁਸੀਂ ਮੁੜ ਕੇ, ਘੁੰਮੋ ਜ਼ਰਾ ਤੁਸੀਂ। ਸ਼ਾਮਾਂ ਪੈ ਗਈਆਂ ਜੀ, ਆ ਗਏ ਆਪਾਂ ਡੇਰਾ ਰੈਸਟੋਰੈਂਟ ਲਾਹੌਰ, ਤੇ ਪ੍ਰਾਹੁਣਿਆਂ ਦਾ ਇਕੱਠ ਹੈ ਸ਼ਾਮ ਨੂੰ। ਤੇ ਲਾਹੌਰ ਹੋਰ ਵੀ ਦੋਸਤ ਆ ਰਹੇ ਨੇ, ਆਹ ਇੱਕ ਪ੍ਰਾਹੁਣੀ ਵੀ ਹੈ, ਤੇ ਇਕੱਠ ਹੈ ਪ੍ਰਾਹੁਣਿਆਂ ਦਾ। ਇੱਥੇ ਸਮੀ ਦੇ ਗਾਣਿਆਂ ਦੀ ਸੁਣਨ ਦੀ ਫਰਮਾਇਸ਼ ਆ। ਗਾਣੇ ਆਪਾਂ ਸੁਣਨੇ ਸਮੀ ਕੋਲ। ਕਿਹੜਾ ਸੁਣਨਾ ਗਾਣਾ? ਕਿਹੜਾ ਸੁਣਨਾ? ਸਾਰੇ ਹੀ ਸੁਣਨੇ, ਡੇਰੇ ਦਾ ਲਿਖਿਆ ਕੌਣ ਤੇ ਸੁਣਨਾ? ਡੇਰੇ ਵਾਲੇ ਦਾ ਲਿਖਿਆ। ਲਾ ਵੀ ਆ ਗਏ ਆ ਡੇਰਾ ਰੈਸਟੋਰੈਂਟ, ਕਜ਼ਾਫੀ ਸਟੇਡੀਅਮ। ਸਮੀ ਦੀ ਸਿੰਗਿੰਗ ਦੀ ਬਹੁਤ ਫਰਮਾਇਸ਼ ਆ ਆਪਣੇ ਅਮਰੀਕੇ ਵਾਲਿਆਂ ਨੂੰ ਤੇ ਨਿਊਜ਼ੀਲੈਂਡ ਵਾਲਿਆਂ ਨੂੰ। ਅਮਰੀਕੇ ਵਾਲੇ ਵੀ ਆ ਰਹੇ। ਇਹ ਆ ਜੀ ਡੇਰਾ ਰੈਸਟੋਰੈਂਟ। ਇੱਥੇ ਅਕਸਰ ਆਪਾਂ ਆਉਂਦੇ ਰਹੀਦਾ, ਜਦੋਂ ਕੋਈ ਗੈਸਟ ਆਉਂਦੇ ਕੋਸ਼ਿਸ਼ ਕਰੀਦੀ ਆ ਵੀ ਲਾਹੌਰ ਦੇ ਸਾਰੇ ਪਾਸੇ ਜਿਹੜੇ ਖਾਸ ਤੌਰ ਤੇ ਫੇਮਸ ਨੇ ਜਗ੍ਹਾ, ਉਹਨਾਂ ਤੇ ਲੈ ਕੇ ਜਾਈਏ। ਬਾਕੀ ਪ੍ਰਾਹੁਣੇ ਆਉਂਦੇ ਆ ਤੇ ਫਿਰ ਤੁਹਾਨੂੰ ਉਹਨਾਂ ਦੇ ਰੂਬਰੂ ਵੀ ਕਰਾਉਂਦੇ।
ਖਿਆਲ ਮੇਰਾ ਖੋਇਆ ਮੈਂ ਤੋਂ ਰੁੱਸ ਗਏ ਨੇ ਤਕਲੇ ਦੇ ਤੰਦ ਵੇ ਤੇਰੇ ਬਾਰੇ ਸੋਚ ਸੋਚ ਕੰਬਣੀ ਜੀ ਛਿੜੀ ਜਾਵੇ ਜੁੜ ਗਏ ਨੇ ਮੇਰੇ ਬੱਤੀ ਤੰਦ ਵੇ ਹਾਏ ਤੇਰੇ ਬਾਰੇ ਸੋਚ ਸੋਚ ਕੰਬਣੀ ਜੀ ਛਿੜੀ ਜਾਵੇ ਜੁੜ ਗਏ ਨੇ ਮੇਰੇ ਬੱਤੀ ਤੰਦ ਵੇ ਆ ਤੂੰ ਇਨਾ ਤੰਗ ਕਰਦਾ ਆਪਣੀ ਹੀ ਜਿੰਦ ਜਾਣ ਨੂੰ ਆਪਣੀ ਦੱਸ ਕਿੰਨਾ ਪੂਰੀਆਂ ਮੈਨੂੰ ਪੂਰੀਆਂ ਚ ਦੱਸਦਾ ਏ ਤੂੰ ਹਾਏ ਪੂਰੀਆਂ ਚ ਦੱਸਦਾ ਏ ਹਾਏ ਤੇ ਮੈਨੂੰ ਪੂਰੀਆਂ ਚ ਦੱਸਦਾ ਏ ਤੂੰ ਪੂਰੀਆਂ ਚ ਦੱਸਦਾ ਏ ਹਾਏ ਤੇ ਮੈਨੂੰ ਪੂਰੀਆਂ ਚ ਦੱਸਦਾ ਏ ਤੂੰ ਅਮੀ ਇਧਰੋਂ ਫਰਮਾਇਸ਼ ਹੀ ਆ ਰਹੀ ਆ ਕੀ ਸੁਣਨਾ ਤੁਸੀਂ ਮਿਰਜ਼ਾ ਹੀ ਸ਼ਰਤ ਦੱਸ ਦੋ ਮਿਰਜ਼ਾ ਸੁਣਨਾ ਇਹ ਮਿਰਜ਼ਾ ਸੁਣਾਇਆ ਬਹੁਤੇ ਨਾ ਕਹਣਾ ਹਰ ਵੀਡੀਓ 'ਚ ਮਿਰਜ਼ਾ ਮਿਰਜ਼ਾ ਅੱਛਾ ਕਹਿੰਦੇ ਫੇਰ ਸੁਣਾ ਦੇਗਾ ਚਲੋ ਫਿਰ। ਮਿਰਜ਼ਾ ਹੀ ਸ਼ਰਤ ਦੱਸ ਦੋ ਨਾ ਇਹਨਾਂ ਨੂੰ ਮਿਰਜ਼ੇ ਦੀ ਸ਼ਰਤ ਇਹ ਵੀ ਨਾ ਇਹ ਹਾਂ ਕਰਨਾ ਸਾਰਿਆਂ ਨੇ ਇਕੱਠਾ ਜਦੋਂ ਮੈਂ ਕਰੂੰਗਾ ਠੀਕ ਚਲੋ ਜੀ ਬੋਲਣਾ ਉੱਚੀ ਆ ਚਲੋ ਜੀ ਕਰੀਏ ਜੀ ਸ਼ੁਰੂ ਕਰੀਏ ਜੀ ਚਲੋ ਜੀ ਫਰਮਾਇਸ਼ ਆ ਗਈ ਜੀ ਮਿਰਜ਼ੇ ਦੀ ਚਲੋ ਜੀ ਹਾਂ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜੰਡ ਤੇ ਹਾਰੇ ਹਾਂ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜੰਡ ਤੇ ਹਾਰੇ ਉਹਦੀ ਚੁੰਝ ਤੇ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸਹਿਬਾਂ ਨਾਲ ਧਿਆਨ ਸੋਚੇ ਖੀਵੇ ਖਾਣ ਦੀ ਛੋਕਰੀ ਅੱਜ ਜੱਟ ਦੀ ਪਰਖਾ ਜਾਣ ਸੋਚੇ ਖੀਵੇ ਖਾਣ ਦੀ ਛੋਕਰੀ ਅੱਜ ਜੱਟ ਦੀ ਪਰਖਾ ਜਾਣ ਅੱਜ ਅੰਬੀ ਮੈਂ ਹਾਂ ਟੁੱਪਣੀ ਸਹਿਬਾਂ ਕਰਦੀ ਹੈ ਫਰਮਾਨ ਕਹਿੰਦੀ ਤੀਰ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਕਹਿੰਦੀ ਤੀਰ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਹਾਂ ਪਰ ਤੋਤਾ ਉੱਡ ਜਾਏ ਅੰਬਰੀ ਹਾਂ ਅੰਬਰੀ ਇਹਦੇ ਜੱਟਾ ਬਚਣ ਪਰਾਨ ਤੋਤਾ ਉੱਡ ਜਾਏ ਅੰਬਰੀ ਇਹਦੇ ਜੱਟਾ ਬਚਣ ਪਰਾਣੇ ਹਾਂ ਜੱਟ ਨੇ ਤੀਰ ਕਮਾਨੋਂ ਛੱਡਿਆ ਹਾਂ ਛੱਡਿਆ ਕਰਕੇ ਉੱਪਰ ਵੱਲ ਧਿਆਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਹਾਂ ਭੁੱਲ ਗਿਆ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਯਾਰੋ ਦੇਖ ਨਿਸ਼ਾਨਾ ਜੱਟ ਦਾ ਹਾਂ ਜੱਟ ਦਾ ਸਹਿਬਾਂ ਹੋ ਗਈ ਬਹੁਤ ਹੈਰਾਨ ਸਹਿਬਾਂ ਹੱਥ ਮਿਰਜੇ ਤੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਨ ਸਹਿਬਾਂ ਹੱਥ ਮਿਰਜੇ ਤੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਨ ਕਹਿੰਦਾ ਹੁਣ ਨਾ ਡਰਾਂ ਖੁਦਾ ਤੋਂ ਉਹਨੂੰ ਹੋ ਗਿਆ ਬਹੁਤ ਗਮਾਨ ਖਲੋ ਜੀ ਉਹ ਚੱਲ ਕੋਈ ਨਹੀਂ ਆ ਦੇਵਤਰੀ ਕਿਆਂ ਵਾਲਿਆ ਇਹ ਮੌਤ ਬੜੀ ਬਲਵਾਨ ਹਾਂ
ਬਲਵਾਨ ਇਹਨੇ ਰਾਵਣ ਵਰਗੇ ਮਾਰ ਲਏ ਹਾਂ ਮਾਰ ਲਏ ਇਹ ਤੋਂ ਡਰਦਾ ਕੁੱਲ ਜਹਾਨ ਇਹਨੇ ਰਾਵਣ ਵਰਗੇ ਮਾਰ ਲਏ ਇਹ ਤੋਂ ਡਰਦਾ ਕੁੱਲ ਜਹਾਨ